मेरे काबिल एहतराम अजीम और अजीज़ पाकिस्तानियों, ओवरसीज़ और पाकिस्तान ਦੇ ਵਿੱਚ ਰਹਿਣ ਵਾਲੇ तमाम ਪਾਕਿਸਤਾਨੀਆਂ ਦੇ ਨਾਲ ਮੈਂ ਖਲੂਸੇ ਦਿਲ ਦੇ ਨਾਲ ਖਲੂਸੇ ਨੀਅਤ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਅੱਜ 23 ਨਵੰਬਰ ਸਨ 2024 ਤੇ ਦਿਨ ਹਫਤੇ ਦਾ ਅੱਜ ਮੱਘਰ ਦੀ ਤਕਰੀਬਨ 8 ਤਾਰੀਖ ਹੋ ਗਈ ਹੈ। ਇੱਕ ਬੜਾ ਖਾਸ ਪੈਗਾਮ ਇੱਕ ਤੁਹਾਡੀ ਖਿਦਮਤ ਵਿੱਚ ਗੁਜ਼ਾਰਿਸ਼ ਕਰਨਾ ਚਾਹੁੰਦਾ। ਦੇਖੋ, ਮੇਰਾ ਕਿਸੇ ਵੀ ਸਿਆਸੀ ਜਮਾਤ ਨਾਲ ਸਿਆਸੀ ਪਾਰਟੀ ਨਾਲ ਕਿਸੇ ਕਿਸਮ ਦਾ ਕੋਈ ਤਾਲੁਕ ਨਹੀਂ। ਮੇਰੀ ਤਸਦੀਕ ਕਰ ਸਕਦੇ ਹੋ, ਮੇਰੇ ਇਲਾਕੇ ਦੇ ਵਿੱਚੋਂ ਵੈਰੀਫਿਕੇਸ਼ਨ ਕਰ ਸਕਦੇ ਹੋ। ਕਦੀ ਕਿਸੇ ਜਲਸੇ ਦੇ ਵਿੱਚ, ਕਦੀ ਕਿਸੇ ਧਰਨੇ ਦੇ ਵਿੱਚ, ਕਦੇ ਕਿਸੇ ਪਾਰਟੀ ਦੇ ਕਾਨਫਰੰਸ ਪ੍ਰੋਗਰਾਮ ਦੇ ਵਿੱਚ ਮੈਂ ਸ਼ਿਰਕਤ ਨਹੀਂ ਕੀਤੀ ਔਰ ਨਾ ਹੀ ਮੇਰਾ ਫਿਊਚਰ ਦੇ ਵਿੱਚ ਸਿਆਸਤ 'ਚ ਆਉਣ ਦਾ ਕਿਸੇ ਕਿਸਮ ਦਾ ਕੋਈ ਪਲਾਨ ਹੈ। ਕੋਈ ਨੂਨ ਮੀਮ ਜੀਮ ਦਾਲ ਕਿਸੇ ਵੀ ਪਾਰਟੀ ਦਾ ਮੇਰੇ ਵਾਸਤੇ ਉਹ ਇੱਕੋ ਜਿਹੇ ਹੀ ਨੇ। ਕਿਉਂ? ਬਿਹਤਰ ਉਹ ਹੈ ਜਿਹੜਾ ਮੇਰੇ ਮੁਲਕ ਦਾ, ਮੇਰੀ ਕੌਮ ਦਾ, ਆਮ ਆਦਮੀ ਦਾ, ਆਮ ਆਵਾਮ ਦਾ, ਸਾਡਾ ਗਰੀਬ ਲੋਕਾਂ ਦਾ ਸੋਚੇ। ਸੋ ਮੈਂ ਕਿਸੇ ਕਿਸਮ ਦੇ ਵੀ ਧਰਨੇ, ਇhtਜਾਜ ਜਾਂ ਜਲਸੇ ਦੀ ਮੈਂ ਮੁਖਾਲਫਤ ਵੀ ਨਹੀਂ ਕਰਦਾ ਔਰ ਮੈਂ ਉਹਦਾ ਸਾਥ ਵੀ ਨਹੀਂ ਦਿੰਦਾ। ਇੱਕ ਗੁਜ਼ਾਰਿਸ਼ ਜਿਹਦੇ ਵਾਸਤੇ ਮੈਂ ਹਾਜ਼ਰ ਹੋਇਆ, ਉਹ ਗੁਜ਼ਾਰਿਸ਼ ਮੇਰੀ ਇਹ ਵੇ, ਬੜੀਆਂ ਸਾਰੀਆਂ ਮਜ਼ਹਬੀ ਜਮਾਤਾਂ, ਸਿਆਸੀ ਜਮਾਤਾਂ ਜਲਸੇ ਕੀਤੇ ਨੇ, ਕਰਨੇ ਵੀ ਨੇ, ਧਰਨੇ ਦਿੱਤੇ ਵੀ ਨੇ, ਦੇਣੇ ਵੀ ਨੇ, ਇhtਜਾਜ ਕੀਤੇ ਵੀ ਨੇ, ਕਰਨੇ ਵੀ ਨੇ। ਮਗਰ ਮੇਰੀ ਅਪੀਲ ਆਪਣੀ ਪਾਕਿਸਤਾਨੀ ਆਵਾਮ, ਆਪਣੀ ਪਾਕਿਸਤਾਨੀ ਕੌਮ ਅੱਗੇ ਇਹ ਅਪੀਲ, ਇਹ ਰਿਕਵੈਸਟ, ਇਹ ਦਰਖਾਸਤ ਹੈ, ਕਿਸੇ ਵੀ ਮਜ਼ਦੂਰ ਦਾ, ਰੇਹੜੀ ਵਾਲੇ ਦਾ, ਦੁਕਾਨਦਾਰ ਦਾ, ਕਿਸੇ ਦੀ ਗੱਡੀ ਦਾ, ਕਿਸੇ ਦੀ ਬੱਸ ਦਾ, ਮੋਟਰਸਾਈਕਲ ਦਾ, ਕਿਸੇ ਦੇ ਰਕਸ਼ੇ ਦਾ ਨੁਕਸਾਨ ਨਹੀਂ ਕਰਨਾ। ਪਤਾ ਕਿਉਂ? ਅਸੀਂ ਬੇਹਸੀਅਤ ਕੌਮ ਇੱਕ ਦੂਜੇ ਦੇ ਸਾਥੀ ਹਾਂ। ਹੁਕਮਰਾਨ ਆਪਣੇ ਇਕਤਦਾਰ ਵਾਸਤੇ, ਹੁਕਮਰਾਨ ਆਪਣੀ ਵਾਹ ਵਾਸਤੇ, ਆਪਣੀ ਕੁਰਸੀ ਵਾਸਤੇ ਜੋ ਵੀ ਕਰਦੇ ਨੇ, ਉਹ ਹੁਕਮਰਾਨਾਂ ਨੂੰ ਪਤਾ ਬਿਹਤਰ ਅੰਦਰ ਖਾਤੇ ਉਹਨਾਂ ਦੇ ਆਪਸ ਦੇ ਵਿੱਚ ਕੀ ਗੱਠ ਜੋੜ ਨੇ, ਜਾਂ ਮਤਲਬ ਉਹ ਇੱਕ ਦੂਜੇ ਕੋਲੋਂ ਕੀ ਮੁਫਾਦਾਤ ਰੱਖਦੇ ਨੇ। ਸਿਰਫ ਵੇਖੋ ਕਿਹੜਾ ਸਾਡੇ ਵਾਸਤੇ ਬਿਹਤਰ ਹੈ, ਕਿਹੜਾ ਸਾਡੇ ਵਾਸਤੇ ਸੋਚਦਾ, ਉਹਦਾ ਸਾਥ ਦਿਓ। ਮਗਰ ਆਪਣੇ ਮੁਲਕ ਦਾ, ਆਪਣੀ ਕੌਮ ਦਾ, ਆਪਣੇ ਅਦਾਰਿਆਂ ਦਾ ਇਹਤਰਾਮ ਕਰੋ। ਕਿਸੇ ਕਿਸਮ ਦਾ ਕੋਈ ਵੀ ਨੁਕਸਾਨ ਹੋਵੇ, ਮੈਂ ਉਹਦੇ ਹੱਕ ਵਿੱਚ ਨਹੀਂ। ਕਿਉਂ? ਸਭ ਤੋਂ ਪਹਿਲਾਂ ਸਾਡਾ ਮੁਲਕ ਹੈ। ਸਭ ਤੋਂ ਪਹਿਲਾਂ ਆਪਣੇ ਮੁਲਕ ਦੇ ਬਾਰੇ ਸੋਚੋ। ਸਭ ਤੋਂ ਪਹਿਲਾਂ ਆਪਣੀ ਆਵਾਮ ਦੇ ਬਾਰੇ, ਆਪਣੀ ਕੌਮ ਦੇ ਬਾਰੇ ਸੋਚੋ। ਇੱਕ ਵਾਰੀ ਫੇਰ ਮੈਂ ਕਲੀਅਰ ਕਰ ਦਿੰਦਾ, ਮੇਰਾ ਰਿਕਾਰਡ ਹੈ ਅਲਹਮਦੁਲਿਲਾ ਸੁਮ ਅਲਹਮਦੁਲਿਲਾ ਕਿ ਮੈਂ ਕਿਸੇ ਵੀ ਐਸੇ ਸ਼ਰਪਸੰਦ ਟੋਲੇ ਦਾ ਹਮਾਇਤੀ ਨਹੀਂ ਬਣਿਆ, ਨਾ ਬਣਿਆ ਵਾਂ, ਨਾ ਹੀ ਬਣਾਂਗਾ। ਉਹਦੀ ਵਜ੍ਹਾ ਇਹ ਵੇ, ਮੈਂ ਵਾਜ਼ੀ ਅਲਫਾਜ਼ ਦੇ ਵਿੱਚ, ਸਿੰਪਲ ਸਾਦੇ ਅਲਫਾਜ਼ ਦੇ ਵਿੱਚ ਇੱਕ ਪਬਲਿਕ ਫਿਗਰ, ਐਜ਼ ਏ ਮੋਟੀਵੇਸ਼ਨਲ ਸਪੀਕਰ ਜਾਣਿਆ ਜਾਂਦਾ ਔਰ ਮੈਂ ਲੋਕਾਂ ਨੂੰ ਮਿਲਣ ਦੀ, ਆਪਸ ਦੇ ਵਿੱਚ ਜੁੜਨ ਦੀ, ਭਾਈਚਾਰੇ ਦੀ ਹਮੇਸ਼ਾ ਬਾਤ ਕੀਤੀ ਔਰ ਇਨਸ਼ਾਅੱਲਾ ਮਰਦੇ ਦਮ ਤੱਕ ਜਿੱਥੋਂ ਤੱਕ ਮੇਰੀ ਕੋਸ਼ਿਸ਼ ਹੋ ਸਕੀ ਮੈਂ ਲੋਕਾਂ ਨੂੰ ਮਿਲਾਣ ਦੇ ਬਾਰੇ ਹੀ ਗੁਫ਼ਤਗੂ ਕਰਦਾ ਰਹਾਂਗਾ। ਔਰ ਐਸੇ ਕੰਮ ਜਿਹੜੇ ਮੇਰੇ ਜ਼ਿੰਦਗੀ ਦਾ ਮਨਸ਼ੂਰ ਨੇ, ਰਫਾਈ ਕੰਮ, ਫਲਾਈ ਕੰਮ ਔਰ ਅੱਲਾ ਦੀ ਰਜ਼ਾ ਵਾਸਤੇ, ਮਖਲੂਕੇ ਖੁਦਾ ਦੀ, ਇਨਸਾਨੀਅਤ ਦੀ ਖਿਦਮਤ ਵਾਸਤੇ ਜਿਹੜਾ ਇੱਕ ਮੈਂ ਪਲਾਨ ਇਰਾਦਾ ਰੱਖਣਾ ਸਾਂ, ਅਮਲੀ ਤੌਰ ਤੇ ਮੈਂ ਅਮਲ ਦਰਾਮਦ ਉਹਦੇ ਤੇ ਕਰ ਰਿਹਾ ਵਾਂ, ਕਰਾਂਗਾ। ਔਰ ਇਹ ਹੀ ਮੇਰੀ ਜ਼ਿੰਦਗੀ ਦਾ ਮਕਸਦ ਹੈ ਕਿ ਮੈਂ ਜ਼ਾਤੀ ਤੌਰ ਤੇ ਜਿੰਨੇ ਜੋਗਾ ਹੈ ਵਾਂ, ਮੈਂ ਆਪਣੇ ਲੋਕਾਂ ਦੀ ਮੈਂ ਵੀ ਮਿਡਲ ਕਲਾਸ ਹਾਂ, ਹਾਈ ਸਟੈਂਡਰਡ ਹਾਈ ਲੈਵਲ ਦਾ ਤੇ ਨਹੀਂ ਹਾਂ, ਤੇ ਮੈਂ ਆਪਣੇ ਉਹ ਲੋਕ ਜਿਹੜੇ ਇਸ ਸਰਦੀ ਦੇ ਵਿੱਚ ਬਿਸਤਰ ਨਹੀਂ ਰੱਖਦੇ, ਜਾਂ ਇਸ ਸਰਦੀ ਦੇ ਵਿੱਚ ਉਹਨਾਂ ਕੋਲ ਆਪਣੇ ਮਕਾਨ ਦੀ ਛੱਤ ਨਹੀਂ, ਜਾਂ ਉਹ ਲੋਕ ਯਾਨੀ ਕਿ ਜਿਹੜੇ ਮਜਬੂਰ ਨੇ, ਮੁਸਤਹਿਕ ਨੇ, ਜ਼ਰੂਰਤਮੰਦ ਨੇ, ਜਿਨ੍ਹਾਂ ਨੂੰ
ਮੇਰੀ ਲੋੜ ਹੈ। ਮੈਂ ਜਿੰਨੇ ਜੋਗਾ ਗੱਲ ਉਨੀ ਕਰਾਂਗਾ, ਜਿੰਨੇ ਜੋਗਾ ਮੈਂ ਇਨਸ਼ਾਅੱਲਾ ਉਹਨਾਂ ਦੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਕਾਲ ਕਰਕੇ ਕੋਈ ਮੈਨੂੰ ਆਖੇ ਕਿ ਮੈਨੂੰ ਇੰਨਾ ਈਜ਼ੀ ਪੈਸਾ ਕਰਾ ਦਿਓ, ਮੈਨੂੰ ਇੰਨਾ ਜਾਇਜ਼ ਕੈਸ਼ ਕਰਾ ਦਿਓ, ਇਸ ਤਰ੍ਹਾਂ ਮੈਂ ਨਹੀਂ ਕਰਦਾ। ਇਹਦੀ ਇੱਕ ਵੱਡੀ, ਬਹੁਤ ਵੱਡੀ ਔਰ ਬੜੀ ਅਹਿਮ ਬਾਤ ਮੈਂ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗਾ ਕਿ ਮੈਂ ਕਾਲਾਂ ਦੇ ਉੱਤੇ ਲੋਕਾਂ ਦੇ ਕੰਮ ਕਿਉਂ ਨਹੀਂ ਆਉਂਦਾ। ਇਹਦੇ ਪਿੱਛੇ ਕੀ ਹਕੀਕਤ ਹੁੰਦੀ ਹੈ? ਕਿਉਂ ਬੜੇ ਸਾਰੇ ਐਸੇ ਲੋਕ ਜਿਹੜੇ ਕਾਰੋਬਾਰੀ ਲੋਕ ਨੇ, ਪੇਸ਼ਾਵਰ ਲੋਕ ਨੇ, ਉਹ ਹੱਕਦਾਰਾਂ ਦਾ ਹੱਕ ਖਾ ਜਾਂਦੇ ਨੇ। ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਸਲਾਮਤ ਰੱਖੇ। ਜੇ ਮੇਰੀ ਗੱਲ ਦੀ ਸਮਝ ਆ ਗਈ ਹੋਵੇ ਤੇ ਠੀਕ ਹੈ, ਨਹੀਂ ਸਮਝ ਆਈ ਤਾਂ ਦੁਬਾਰਾ ਮੇਰੀ ਵੀਡੀਓ ਵੇਖ ਲਓ। ਕਿਸੇ ਸਿਆਸੀ ਜਮਾਤ, ਕਿਸੇ ਵੀ ਐਸੇ ਧਰਨੇ, ਐਸੇ ਜਲਸੇ, ਐਸੇ ਇhtਜਾਜ ਦਾ ਮੈਂ ਹਿੱਸਾ ਨਹੀਂ ਹਾਂ ਔਰ ਨਾ ਹੀ ਬਣਾਂਗਾ ਕਿ ਜਿਹਦੇ ਨਾਲ ਮੇਰੀ ਆਮ ਆਵਾਮ ਦਾ ਨੁਕਸਾਨ ਹੋਵੇ। ਬਾਕੀ ਤੁਸੀਂ ਇhtਜਾਜ ਕਰਨੇ ਨੇ, ਧਰਨੇ ਦੇਣੇ ਨੇ, ਜਲਸੇ ਕਰਨੇ ਨੇ, ਮੈਨੂੰ ਕਾਹਦਾ ਇਤਰਾਜ਼? ਕਿਉਂਕਿ ਮੈਂ ਤਾਂ ਸਿਆਸੀ ਹਾਂ ਹੀ ਨਹੀਂ। ਮੈਂ ਤੇ ਸਿਰਫ ਉਹ ਗੱਲ ਕਰਾਂਗਾ ਜਿਹਦੇ ਨਾਲ ਸਾਡੇ ਆਮ ਲੋਕਾਂ ਦਾ ਭਲਾ ਹੋਵੇ। ਸੋ ਆਪਣਾ ਬੜਾ ਸਾਰਾ ਖਿਆਲ ਰੱਖੋ। ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਜਜ਼ਾਏ ਖੈਰ ਦੇ। ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾਹ ਸੋਹਣੇ ਦੇ ਵਾਲੇ। अस्सलाम वालेकुम रहमतुल्लाह।